ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। 20 ਤਰੀਕ ਆ ਰਹੀ ਹੈ ਔਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਸ਼ੁਕਰਾਨਾ ਸਮਾਗਮ ਕਰਦੇ ਹਾਂ। ਇਸ ਵਾਰੀ ਇਹ ਸਮਾਗਮ 20 ਜਨਵਰੀ 12 ਤੋਂ 2 ਵਜੇ ਤੱਕ, ਦੁਪਹਿਰ 12 ਤੋਂ 2 ਵਜੇ ਤੱਕ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਏਗਾ। ਇਹ ਅਸਥਾਨ ਬਾਬਾ ਅਟਲ ਰਾਏ ਸਾਹਿਬ ਜੀ ਦਾ ਜਿਹੜਾ ਗੁਰਦੁਆਰਾ ਹੈ ਉੱਥੋਂ ਪੈਦਲ 2 ਮਿੰਟ ਦਾ ਰਸਤਾ ਹੈ, ਸਾਰੀ ਸੰਗਤ ਨੂੰ ਪਤਾ ਹੈ। ਔਰ ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿਸ ਅਸਥਾਨ 'ਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਈਂ ਦੇ ਚਰਨ ਪਏ ਨੇ, ਬਾਬਾ ਬੁੱਢਾ ਸਾਹਿਬ ਜੀ ਦੇ ਚਰਨ ਪਏ, ਮਾਤਾ ਕੌਲਾਂ ਜੀ ਦੇ ਚਰਨ ਪਏ, ਭਾਈ ਬਿਧੀ ਚੰਦ ਜੀ ਦੇ ਚਰਨ ਪਏ ਨੇ। ਔਰ ਬਾਬਾ ਅਟਲ ਰਾਏ ਸਾਹਿਬ ਇਸ ਜਗ੍ਹਾ 'ਤੇ ਬਚਪਨ ਦੇ ਵਿੱਚ ਖੇਡਦੇ ਰਹੇ, ਉਹਨਾਂ ਦੇ ਵੀ ਚਰਨ ਪਏ। ਬਹੁਤ ਵੱਡਾ ਅਸਥਾਨ ਹੈ ਔਰ ਇਸ ਅਸਥਾਨ ਦੀ ਚਰਨ ਧੂੜ ਲੈਣ ਵਾਸਤੇ, ਬਖਸ਼ਿਸ਼ਾਂ ਲੈਣ ਵਾਸਤੇ ਔਰ ਜੋ ਬਾਪੂ ਜੀ ਨੇ ਦਾਤਾਂ ਦਿੱਤੀਆਂ ਉਹਨਾਂ ਦਾ ਸ਼ੁਕਰਾਨਾ ਕਰਨ ਵਾਸਤੇ ਸਾਰੀਆਂ ਸੰਗਤਾਂ, ਸਾਰੇ ਪਰਿਵਾਰਕ ਮੈਂਬਰ ਤਕਰੀਬਨ ਸਵੇਰੇ 11 ਵਜੇ ਦੇ ਕਰੀਬ ਪਹੁੰਚਣ ਦੀ ਕਿਰਪਾਲਤਾ ਕਰਿਓ। ਜਲ ਪਾਣੀ ਛਕ ਕੇ 12 ਤੋਂ 2 ਵਜੇ ਤੱਕ ਅਸੀਂ ਸਾਰੇ ਕਥਾ ਕੀਰਤਨ ਦੇ ਮੰਡਲ ਦੇ ਵਿੱਚ ਜੁੜਾਂਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਲੁਧਿਆਣੇ ਦੀਆਂ ਸੰਗਤਾਂ ਖਾਸ ਕਰਕੇ ਇਹ ਬੇਨਤੀ ਨੂੰ ਧਿਆਨ ਨਾਲ ਸੁਣਨ। 21 ਜਨਵਰੀ ਦਿਨ ਐਤਵਾਰ ਦੁਪਹਿਰੀ 12 ਤੋਂ 4 ਵਜੇ ਤੱਕ ਗੁਰਦੁਆਰਾ ਕਲਗੀਧਰ ਸਾਹਿਬ ਫੀਲਡਗੰਜ ਲੁਧਿਆਣਾ ਵਿਖੇ ਚੁਪਹਿਰਾ ਜਪ ਤਪ ਸਮਾਗਮ ਹੋ ਰਿਹਾ, ਜਿਹਦੇ ਵਿੱਚ ਦਾਸ ਵਿਸ਼ੇਸ਼ ਤੌਰ 'ਤੇ ਆਪ ਸੰਗਤਾਂ ਦੀ ਅਸੀਸ ਲੈਣ ਵਾਸਤੇ ਪਹੁੰਚ ਰਿਹਾ। ਲੁਧਿਆਣੇ ਦੀਆਂ ਸੰਗਤਾਂ, ਹੋਰ ਜਿੰਨੇ ਵੀ ਨੇੜੇ ਤੇੜੇ ਦੇ ਇਲਾਕੇ ਦੇ ਪ੍ਰੇਮੀ ਰੋਜ਼ ਜਿਹੜੇ ਹਾਜ਼ਰੀਆਂ ਭਰਦੇ ਹੋ, ਰੋਜ਼ ਜਿਹੜੇ ਜੁੜਦੇ ਹੋ, ਵਹੀਰਾਂ ਕੱਟ ਕੇ ਤਕਰੀਬਨ 11 ਵਜੇ ਸਾਰੀਆਂ ਸੰਗਤਾਂ ਨੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਲੰਗਰ ਪ੍ਰਸ਼ਾਦ ਛਕ ਕੇ ਚੌਂਕੜੇ ਮਾਰ ਕੇ ਬਹਿ ਜਾਣਾ। 12 ਤੋਂ 4 ਵਜੇ ਤੱਕ ਜਿੱਥੇ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ ਉੱਥੇ 5 ਪਾਠ ਜਪਜੀ ਸਾਹਿਬ, 2 ਚੌਪਈ ਸਾਹਿਬ, 1 ਸੁਖਮਨੀ ਸਾਹਿਬ ਜੀ ਦਾ ਪਾਠ, ਇਹ ਵੀ ਹਾਜ਼ਰੀਆਂ ਲਾਈਆਂ ਜਾਣਗੀਆਂ। ਜਪ ਤਪ ਸਮਾਗਮ ਔਰ ਸਾਰੀਆਂ ਸੰਗਤਾਂ ਨੂੰ ਪਤਾ ਹੈ ਜਪ ਤਪ ਸਮਾਗਮ ਦੇ ਵਿੱਚ ਕਿਵੇਂ ਗੁਰੂ ਪਿਤਾ ਜੀ ਪ੍ਰਤੱਖ ਹੋ ਕੇ, ਬਾਬਾ ਦੀਪ ਸਿੰਘ ਜੀ ਪ੍ਰਤੱਖ ਹੋ ਕੇ ਵਰਤਦੇ ਨੇ। ਸਾਰੀਆਂ ਸੰਗਤਾਂ ਨੂੰ ਪਤਾ ਹੈ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਸਾਹਿਬ ਤੁਹਾਡੇ ਘਰਾਂ ਵਿੱਚ ਪਹੁੰਚ ਕੇ ਤੁਹਾਡੇ ਦੁੱਖਾਂ ਨੂੰ, ਦਲਿਦਰਾਂ ਨੂੰ, ਤੁਹਾਡੀ ਗਰੀਬੀ ਨੂੰ, ਤੁਹਾਡੇ ਬੰਧਨਾਂ ਨੂੰ ਕੱਟਦੇ ਨੇ। ਆਓ ਬੰਧਨ ਕਟਵਾਉਣ ਦਾ ਸਮਾਂ। ਸਾਰੀਆਂ ਸੰਗਤਾਂ ਵਹੀਰਾਂ ਕੱਟ ਕੇ 21 ਜਨਵਰੀ ਦਿਨ ਐਤਵਾਰ ਤਕਰੀਬਨ 11 ਵਜੇ ਸਵੇਰੇ ਪਹੁੰਚ ਜਾਣਾ। 12 ਤੋਂ 4 ਵਜੇ ਤੱਕ ਆਪਾਂ ਸਾਰਿਆਂ ਨੇ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨੀਆਂ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਔਰ ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕਿਰਪਾਲਤਾ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਦੀ ਪਰਿਵਾਰਕ ਮੀਟਿੰਗ ਦੀ ਇਹ ਬੜੀ ਜ਼ਰੂਰੀ ਗੱਲ ਜਿਹੜੀ ਮੈਂ ਕਰਨ ਲੱਗਾ, ਸਾਰੇ ਪਰਿਵਾਰਕ ਮੈਂਬਰਾਂ ਨੂੰ ਨਾਲ ਬਿਠਾ ਲਓ, ਮੇਰੀ ਬੇਨਤੀ ਹੈ। ਵੇਖੋ ਪਿਆਰਿਓ, ਮਾਨਸਿਕ ਰੂਪ ਤੋਂ ਕਈ ਬੰਦੇ ਬੜੇ ਕਮਜ਼ੋਰ ਹੁੰਦੇ ਨੇ ਮਾਨਸਿਕ ਤੌਰ ਤੇ, ਪਰ ਮਾਨਸਿਕ ਰੂਪ ਨੂੰ ਮਜ਼ਬੂਤ ਕਿਵੇਂ ਕਰੀਏ, ਮਾਨਸਿਕ ਤੌਰ ਤੇ ਅਸੀਂ ਮਜ਼ਬੂਤ ਕਿਵੇਂ ਹੋਈਏ, ਇਹਦੇ ਬਾਰੇ ਮੈਂ ਕੁਝ ਨੁਕਤੇ ਤੁਹਾਡੇ ਨਾਲ ਅੱਜ ਸਾਂਝੇ ਕਰਨੇ ਨੇ। ਪਹਿਲੀ ਗੱਲ, ਜੋ ਹੋ ਚੁੱਕਿਆ ਉਹਦੀ ਪਰਵਾਹ ਨਾ ਕਰੋ। ਕਈ ਵਾਰੀ ਅਸੀਂ ਪਿਛਲੇ ਸਮੇਂ ਦੇ ਵਿੱਚ ਘੁੰਮਦੇ ਰਹਿੰਦੇ ਆ, ਭਾਵੇਂ ਉਹ ਚੰਗਾ ਹੈ ਭਾਵੇਂ ਉਹ ਮਾੜਾ, ਉਹ ਤੇ ਬੀਤ ਗਿਆ, ਉਹਦੀ ਪਰਵਾਹ ਨਾ ਕਰੋ। ਹਾਂ, ਉਸ ਸਮੇਂ ਨੇ ਤੁਹਾਨੂੰ ਸਿਖਾਇਆ ਕਿ ਉਹਦੇ ਤੋਂ ਸਿੱਖਿਆ ਲੈ ਕੇ ਅਗਾਂਹ ਉਹੋ ਜਿਹੀ ਗਲਤੀ ਨਾ ਕਰੋ, ਪਰ ਉਸ ਸਮੇਂ ਦੀ ਜਿਹੜਾ ਬੀਤ ਚੁੱਕਿਆ ਉਹਦੀ ਆਪਣੇ ਅੰਦਰ ਪਰਵਾਹ ਨਾ ਰੱਖੋ। ਜਦੋਂ ਅਸੀਂ ਵਾਰ-ਵਾਰ ਉਸ ਸਮੇਂ ਬਾਰੇ ਸੋਚਦੇ ਆ ਨਾ, ਫਿਰ ਮਾਨਸਿਕ ਤੌਰ ਤੇ ਅਸੀਂ ਕਮਜ਼ੋਰ ਹੁੰਨੇ ਆ। ਮਾਨਸਿਕ ਤੌਰ ਤੇ ਜੇ ਮਜ਼ਬੂਤ ਬਣਨਾ ਹੈ ਨਾ, ਜੋ ਹੋ ਚੁੱਕਿਆ ਉਹਦੀ ਪਰਵਾਹ ਕਰਨੀ ਛੱਡ ਦਿਓ। ਅਗਲੀ ਗੱਲ, ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਵਿੱਚ, ਬੰਦਗੀ ਵਿੱਚ ਜ਼ਰੂਰ ਜੁੜੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੰਮ੍ਰਿਤ ਵੇਲੇ ਉੱਠ ਕੇ ਕੁਝ ਸਮਾਂ ਇਉਂ ਕਹਿ ਲਓ ਮੈਡੀਟੇਸ਼ਨ ਵਿੱਚ ਜੁੜੋ, ਸਿਮਰਨ ਵਿੱਚ ਜੁੜੋ।
ਜ਼ਰੂਰ ਧਿਆਨ ਦੇ ਵਿੱਚ ਜੁੜਿਆ ਕਰੋ। ਇਹ ਮੇਰੀ ਬੇਨਤੀ ਹੈ, ਜਿਉਂ-ਜਿਉਂ ਤੁਸੀਂ ਗੁਰੂ ਰਾਮਦਾਸ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸਿਮਰਨ ਵਿੱਚ ਜੁੜੋਗੇ, ਤਿਉਂ-ਤਿਉਂ ਤੁਹਾਨੂੰ ਅੰਦਰਲੀ ਮਜ਼ਬੂਤੀ ਮਿਲਣੀ ਸ਼ੁਰੂ ਹੋ ਜਾਏਗੀ। ਤਿਉਂ-ਤਿਉਂ ਤੁਹਾਨੂੰ ਇਦਾਂ ਪ੍ਰਤੀਤ ਹੋਏਗਾ ਜਿਹਦਾ ਮੈਂ ਸਿਮਰਨ ਕਰ ਰਿਹਾ, ਜਿਹਨੂੰ ਮੈਂ ਯਾਦ ਕਰ ਰਿਹਾ, ਉਹ ਮੇਰਾ ਮਿੱਤਰ ਬਣਦਾ ਜਾ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਮਾਨਸਿਕ ਤੌਰ ਦੇ ਉੱਤੇ ਜੇ ਮਜ਼ਬੂਤ ਹੋਣਾ ਹੈ ਨਾ, ਤੇ ਤੀਜਾ ਢੰਗ ਹੈ, ਕਿਸੇ ਵੀ ਚੀਜ਼ ਤੋਂ, ਕਿਸੇ ਵੀ ਬੰਦੇ ਤੋਂ ਜ਼ਿਆਦਾ ਉਮੀਦਾਂ ਰੱਖਣੀਆਂ ਛੱਡ ਦਿਓ। ਜ਼ਿਆਦਾ ਉਮੀਦਾਂ ਨਾ ਰੱਖੋ। ਕਈ ਵਾਰੀ ਅਸੀਂ ਜ਼ਿਆਦਾ ਉਮੀਦਾਂ ਰੱਖ ਲੈਂਦੇ ਆ, ਤੇ ਉਹ ਰੱਖੀਆਂ ਹੋਈਆਂ ਉਮੀਦਾਂ ਕਈ ਵਾਰੀ ਸਾਨੂੰ ਕਮਜ਼ੋਰ ਕਰਦੀਆਂ ਨੇ। ਉਮੀਦ ਕਰਨੀ, ਆਸ ਕਰਨੀ ਆਪਣੇ ਮਾਲਕ ਦੀ ਕਰ, ਆਸ ਭਰੋਸਾ ਖਸਮ ਕਾ ਨਾਨਕ ਕੇ ਜੀਏ ਰਹੇ। ਤੇ ਮੇਰੀ ਬੇਨਤੀ, ਬੜੇ ਪਿਆਰੇ ਨੁਕਤੇ ਨੇ, ਔਰ ਸਾਡੇ YouTube ਚੈਨਲ ਤੇ ਜਾ ਕੇ ਵਾਰ-ਵਾਰ ਸੁਣਿਓ। ਮੇਰੀ ਬੇਨਤੀ ਹੈ ਭਾਈ, ਬੜੇ ਕੰਮ ਆਉਣਗੇ ਨੁਕਤੇ। ਚੌਥੀ ਗੱਲ, ਕਿਸੇ ਵੀ ਕੰਮ ਦੇ ਵਿੱਚ ਫੇਲ ਹੋਣ ਤੋਂ ਡਰੋ ਨਾ। ਕੋਈ ਵੀ ਕੰਮ ਮੈਂ ਕੀਤਾ ਹੈ ਨਾ, ਜਾਂ ਕੋਈ ਕੰਮ ਮੈਂ ਕਰਨ ਲੱਗਾ, ਇਹ ਨਾ ਸੋਚੋ ਹਾਏ ਜੇ ਮੈਂ ਫੇਲ ਹੋ ਗਿਆ ਕੀ ਬਣੇਗਾ, ਹਾਏ ਜੇ ਮੈਂ ਇਸ ਕੰਮ ਦੇ ਵਿੱਚ ਸਫਲ ਨਾ ਹੋ ਸਕਿਆ, ਸਫਲਤਾ ਹਾਸਲ ਨਾ ਕਰ ਸਕਿਆ, ਕੀ ਬਣੇਗਾ। ਕਿਸੇ ਵੀ ਕੰਮ ਦੇ ਵਿੱਚ ਫੇਲ ਹੋਣ ਦੇ ਡਰ ਤੋਂ ਕੰਮ ਨੂੰ ਕਰਨਾ ਛੱਡੋ ਨਾ। ਇਹ ਮੇਰੀ ਬੇਨਤੀ ਹੈ। ਆਪਣੇ ਅੰਦਰੋਂ ਇਹ ਫੇਲ ਹੋਣ ਦਾ ਵੀ ਡਰ ਕੱਢੋ, ਜੋ ਮਾਨਸਿਕ ਤੌਰ ਦੇ ਉੱਤੇ ਮਜ਼ਬੂਤ ਹੋਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੇ ਅਗਲੀ ਗੱਲ, ਜੇ ਮਾਨਸਿਕ ਤੌਰ ਤੇ ਮਜ਼ਬੂਤੀ ਚਾਹੁੰਦੇ ਹੋ ਨਾ, ਗਲਤੀ ਕਰਕੇ ਆਪਣੇ ਆਪ ਨੂੰ ਕੋਸਣਾ ਵੀ ਬੰਦ ਕਰ ਦਿਓ। ਹਾਂ, ਗਲਤੀ ਹੋਈ ਏ, ਪਛਤਾਵਾ ਕਰੋ, ਮੁੜ ਕੇ ਉਹ ਦੁਬਾਰਾ ਗਲਤੀ ਨਾ ਹੋਵੇ, ਇਹ ਚੀਜ਼ ਦਾ ਖਿਆਲ ਰੱਖੋ। ਪਰ ਵਾਰ-ਵਾਰ ਉਸੇ ਚੀਜ਼ ਨੂੰ ਕੋਸੀ ਜਾਓ, ਹਾਏ ਮੈਂ ਇਹ ਕਿਉਂ ਕਰ ਲਿਆ, ਇਦਾਂ ਕਿਉਂ ਹੋ ਗਿਆ, ਇਦਾਂ ਨਹੀਂ। ਤੇ ਅਗਲੀ ਗੱਲ, ਇਹੋ ਜੀਆਂ ਚੀਜ਼ਾਂ ਦੇ ਉੱਤੇ ਆਪਣੀ એનર્ਜੀ ਬਰਬਾਦ ਨਾ ਕਰੋ ਜਿਹੜੀਆਂ ਤੁਸੀਂ ਨਹੀਂ ਬਦਲ ਸਕਦੇ। ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਹੱਥ ਵਿੱਚ ਨੇ, ਜਿਨ੍ਹਾਂ ਨੂੰ ਅਸੀਂ ਬਦਲ ਸਕਦੇ ਹਾਂ, ਪਰ ਕਈ ਚੀਜ਼ਾਂ ਇਹੋ ਜੀਆਂ ਨੇ ਜਿਨ੍ਹਾਂ ਨੂੰ ਅਸੀਂ ਨਹੀਂ ਬਦਲ ਸਕਦੇ। ਤੇ ਇਹੋ ਜੀਆਂ ਚੀਜ਼ਾਂ ਦੇ ਉੱਤੇ ਕਦੀ ਵੀ ਆਪਣੀ એનર્ਜੀ, ਆਪਣਾ ਸਮਾਂ ਵੇਸਟ ਨਾ ਕਰੋ, ਜੇ ਮਾਨਸਿਕ ਤੌਰ ਦੇ ਉੱਤੇ ਤੁਸੀਂ ਮਜ਼ਬੂਤ ਹੋਣਾ ਹੈ। ਤੇ ਅਗਲੀ ਗੱਲ ਵੀ, ਇਹ ਵੀ ਬੜੀ ਪਿਆਰੀ ਹੈ, ਸੁਣੋ ਸਾਰਿਆਂ ਦੀ, ਪਰ ਪਿਆਰਿਓ ਕਰੋ ਉਹ ਜਿਹੜੀ ਗੁਰਮਤ ਆਸ਼ੇ ਦੇ ਅਨੁਕੂਲ ਹੋਵੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜਿਹੜੀ ਗੱਲ ਤੈਨੂੰ ਤਰੱਕੀ ਕਰਨ ਦੇ ਵਿੱਚ ਸਹਾਇਤਾ ਦੇ ਰਹੀ ਏ, ਜਿਹੜੀ ਗੱਲ ਦੇ ਨਾਲ ਤੇਰੀ ਅੰਦਰਲੀ ਤੇ ਬਾਹਰਲੀ ਤਰੱਕੀ ਹੋ ਰਹੀ, ਕੰਮ ਉਹ ਕਰੋ। ਸੁਣੋ ਸਾਰਿਆਂ ਦੀ, ਪਰ ਕਰੋ ਆਪਣੇ ਮਨ ਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੇ ਅਗਲੀ ਗੱਲ, ਜੇ ਮਾਨਸਿਕ ਤੌਰ ਤੇ ਮਜ਼ਬੂਤੀ ਚਾਹੁੰਦੇ ਹੋ ਨਾ, ਬੋਲਣਾ ਘੱਟ ਕਰੋ। ਜ਼ਿਆਦਾ ਬੋਲਣ ਨਾਲ એનર્ਜੀ ਤੇ ਦਿਮਾਗ ਦੋਵੇਂ ਖਰਾਬ ਹੁੰਦੇ ਨੇ। ਇਹ ਮੇਰੀ ਬੇਨਤੀ ਹੈ, ਜੇ ਮਾਨਸਿਕ ਤੌਰ ਤੇ ਮਜ਼ਬੂਤੀ ਚਾਹੁੰਦੇ ਆ ਨਾ, ਤੇ ਬੋਲਣਾ ਘੱਟ ਕਰੀਏ, ਸੁਣਨਾ ਜ਼ਿਆਦਾ ਸ਼ੁਰੂ ਕਰੀਏ। ਬੋਲਣ ਦੇ ਨਾਲ, ਜ਼ਿਆਦਾ ਬੋਲਣ ਨਾਲ એનર્ਜੀ ਵੇਸਟ ਹੁੰਦੀ ਹੈ। ਤੇ ਇਹ ਮੇਰੀ ਬੇਨਤੀ, ਇਹ ਚੀਜ਼ ਆਪਣੇ ਮਾਈਂਡ ਦੇ ਵਿੱਚ ਪੱਕੇ ਤੌਰ ਤੇ ਵਸਾ ਲਓ। ਪਿਆਰਿਓ, ਤੁਹਾਨੂੰ ਤੁਹਾਡੇ ਦਿਮਾਗ ਤੋਂ ਇਲਾਵਾ ਜਾਂ ਤੁਹਾਡੇ ਤੋਂ ਇਲਾਵਾ ਕੋਈ ਦੂਜਾ ਬੰਦਾ ਸ਼ਾਂਤੀ ਨਹੀਂ ਦੇ ਸਕਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜਦੋਂ ਇਹ ਚੀਜ਼ ਆਪਣੇ ਅੰਦਰ ਰੱਖੋਗੇ ਨਾ, ਇਹ ਮਾਨਸਿਕ ਤੌਰ ਦੇ ਉੱਤੇ ਤੁਹਾਨੂੰ ਮਜ਼ਬੂਤ ਕਰਨ ਵਿੱਚ ਚੀਜ਼ਾਂ ਸਹਾਈ ਹੋਣਗੀਆਂ। ਭੁੱਲਿਓ ਨਾ, ਅੰਮ੍ਰਿਤ ਵੇਲਾ ਜ਼ਰੂਰ ਸੰਭਾਲਣਾ, ਮੈਡੀਟੇਸ਼ਨ ਸਿਮਰਨ ਵਿੱਚ ਜ਼ਰੂਰ ਜੁੜਨਾ ਹੈ। ਬੜੀ ਇਹ ਅੰਦਰੂਨੀ ਤਾਕਤ ਦਿੰਦੀ ਇਹ ਚੀਜ਼। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਪਿਆਰ ਨਾਲ ਫਿਰ ਆਖੋ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਦੀ ਪਰਿਵਾਰਕ ਮੀਟਿੰਗ ਦੀ ਅਗਲੀ ਗੱਲ, ਇਹ ਵੀ ਧਿਆਨ ਨਾਲ ਸੁਣਿਓ, ਇਹ ਮੇਰੀ ਬੇਨਤੀ ਹੈ। ਇਹਨਾਂ ਤੋਂ ਦੂਰ ਰਹਿਣਾ ਕੀ ਬਿਹਤਰ ਹੈ। ਕਿਹਨਾਂ ਤੋਂ? ਇਹ ਸੁਣ ਲਓ, ਇਹਨਾਂ ਤੋਂ ਦੂਰ ਰਹਿਣਾ ਹੀ ਬਿਹਤਰ ਹੈ। ਕਿਹਨਾਂ ਤੋਂ?
ਪਹਿਲੇ ਉਹ ਜਿਹੜੇ ਦੂਜਿਆਂ ਨੂੰ ਧੋਖਾ ਦਿੰਦੇ ਨੇ ਤੇ ਤੁਹਾਡੇ ਨਾਲ ਵਫਾਦਾਰੀ ਦੇ ਵਾਅਦੇ ਕਰਦੇ ਨੇ। ਦੂਜਿਆਂ ਨੂੰ ਧੋਖਾ ਦਿੱਤਾ ਹੋਇਆ, ਤੁਹਾਡੇ ਨਾਲ ਵਫਾਦਾਰੀ ਕਰਨ ਦੇ ਵਾਅਦੇ ਕਰਦੇ ਨਾ, ਇਹੋ ਜਿਹੇ ਲੋਕਾਂ ਤੋਂ ਦੂਰ ਰਹੋ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹਨਾਂ ਤੋਂ ਵੀ ਦੂਰ ਰਹੋ ਜਿਹੜੇ ਦੂਜਿਆਂ ਦੇ ਬਾਰੇ ਗਲਤ ਅਫਵਾਹਾਂ ਫੈਲਾਉਂਦੇ ਨੇ ਤੇ ਪਿੱਠ ਪਿੱਛੇ ਦੂਜਿਆਂ ਦੀਆਂ ਗਲਤ ਗੱਲਾਂ ਤੁਹਾਡੇ ਅੱਗੇ ਆ ਕੇ ਪੇਸ਼ ਕਰਦੇ ਨੇ। ਇਹਨਾਂ ਤੋਂ ਦੂਰ ਰਹੋ। ਅਗਲੀ ਗੱਲ, ਜਿਹੜੇ ਲੋਕ ਸਮਾਜ ਵਿਰੋਧੀ ਕੰਮ ਕਰਦੇ ਨੇ ਨਾ ਤੇ ਪਿਆਰਿਓ, ਇਹਨਾਂ ਤੋਂ ਵੀ ਦੂਰ ਰਹੋ। ਜਿਹੜੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਨਹੀਂ ਕਰਦੇ, ਅਨਾਦਰ ਕਰਦੇ ਨੇ, ਤਿਰਸਕਾਰਦੇ ਨੇ ਮਾਤਾ ਪਿਤਾ ਨੂੰ, ਉਹਨਾਂ ਤੋਂ ਵੀ ਦੂਰ ਰਹੋ। ਤੇ ਜਿਹੜੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਨਿਰਾਸ਼ਾਵਾਦੀ ਗੱਲਾਂ ਕਰਦੇ ਨੇ ਪਿਆਰਿਓ, ਤੇ ਪੂਰੀ ਤਰ੍ਹਾਂ ਨੈਗੇਟਿਵ ਨੇ, ਤੇ ਹਰ ਕੰਮ ਕਰਨ ਤੋਂ ਪਹਿਲੇ ਆਪਣੇ ਅੰਦਰ ਡਰ ਰੱਖਦੇ ਨੇ ਨਾ, ਇਹੋ ਜਿਹੇ ਲੋਕਾਂ ਦੀ ਸੰਗਤ ਤੋਂ ਵੀ ਦੂਰ ਰਹੋ। ਜਿਹੜੇ ਹਰ ਵੇਲੇ ਨਿਰਾਸ਼ਾਵਾਦੀ ਬਣੇ ਹੋਏ ਨੇ, ਨਿਰਾਸ਼ਾਵਾਦੀ, ਤੇ ਕੰਮ ਕਰਨ ਤੋਂ ਪਹਿਲੇ ਬਸ ਅੰਦਰ ਡਰ ਪੈਦਾ ਕੀਤਾ ਹੋਇਆ, ਹਾਏ ਜੇ ਆ ਮੈਂ ਕੰਮ ਕਰ ਲਿਆ ਕਿਤੇ ਆ ਨਤੀਜਾ ਨਾ, ਉਹ ਨਤੀਜੇ ਦੀ ਪਰਵਾਹ ਨਾ ਕਰ। ਕੰਮ ਚੰਗਾ ਹੋਵੇ, ਗੁਰਮਤਿ ਆਸ਼ੀ ਅਨੁਸਾਰ ਹੋਵੇ, ਕੰਮ ਦੇ ਵਿੱਚ ਨਿੱਜੀ ਜੋ ਲਾਲਚ ਨਾ ਹੋਵੇ, ਭਲਾਈ ਦਾ ਕਾਰਜ ਹੋਵੇ, ਸੰਗਤਾਂ ਨੂੰ ਜੁੜਨ ਤੇ ਜੋੜਨ ਵਾਲਾ ਕਾਰਜ ਹੋਵੇ। ਤੇ ਜੇ ਆਪਣਾ ਪਰਸਨਲ ਕੰਮ ਹੈ, ਉਸ ਕੰਮ ਦੇ ਵਿੱਚ ਕਿਸੇ ਦੂਜੇ ਨੂੰ ਲਤਾੜਨ ਵਾਲੀ ਗੱਲ ਨਾ ਹੋਵੇ, ਕਰ ਲੈ ਉਹ ਕੰਮ। ਇਹੋ ਜਿਹੇ ਕੰਮਾਂ ਦੇ ਵਿੱਚ ਗੁਰੂ ਸਾਹਿਬ ਆਪ ਸਹਾਇਤਾ ਕਰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹੋ ਜਿਹੇ ਲੋਕਾਂ ਤੋਂ ਦੂਰ ਰਹੋ ਜਿਹੜੇ ਪਿਆਰਿਓ ਜ਼ਿੰਦਗੀ ਦੇ ਵਿੱਚ ਹਮੇਸ਼ਾ ਨਿਰਾਸ਼ਾਵਾਦੀ ਨੇ, ਹਰ ਵੇਲੇ ਉਹਨਾਂ ਦੇ ਅੰਦਰ ਨੈਗੇਟਿਵਿਟੀ ਹੈ, ਤੇ ਜਦੋਂ ਕੋਈ ਕੰਮ ਕਰਦੇ ਆ ਉਹ ਹਰ ਕੰਮ ਕਰਨ ਤੋਂ ਪਹਿਲੇ ਆਪਣੇ ਅੰਦਰ ਡਰ ਰੱਖਦੇ ਨੇ, ਡਰ। ਇਹੋ ਜਿਹੇ ਲੋਕਾਂ ਦੀ ਸੰਗਤ ਤੋਂ ਦੂਰ ਰਹੋ। ਤੇ ਉਹਨਾਂ ਤੋਂ ਵੀ ਦੂਰ ਰਹੋ ਜਿਹੜੇ ਆਪਣੇ ਗਲਤ ਕੰਮਾਂ ਦੇ ਵਿੱਚ ਤੁਹਾਨੂੰ ਵੀ ਭਾਗੀਦਾਰ ਬਣਾਉਣਾ ਚਾਹੁੰਦੇ ਨੇ। ਆਪ ਧੋਖੇਬਾਜ਼ੀਆਂ ਕਰਦੇ ਨੇ, ਪਰ ਉਹ ਧੋਖੇਬਾਜ਼ੀ ਦੇ ਵਿੱਚ ਤੁਹਾਨੂੰ ਵੀ ਸ਼ਾਮਲ ਕਰਨਾ ਚਾਹੁੰਦੇ ਨੇ। ਉਹਨਾਂ ਦੀ ਸੰਗਤ ਤੋਂ ਦੂਰ ਰਹੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੇ ਉਹਨਾਂ ਦੀ ਸੰਗਤ ਤੋਂ ਵੀ ਦੂਰ ਰਹੋ ਜਿਹੜੇ ਕਦੀ ਵੀ ਕਿਸੇ ਗਲਤ ਗੱਲ ਦਾ ਵਿਰੋਧ ਨਹੀਂ ਕਰਦੇ ਹੈ ਜੀ। ਤੇ ਉਹਨਾਂ ਦੀ ਸੰਗਤ ਤੋਂ ਵੀ ਦੂਰ ਰਹੋ ਜਿਨ੍ਹਾਂ ਦੇ ਲਈ ਕੇਵਲ ਤੇ ਕੇਵਲ ਧਨ ਹੀ ਸਭ ਕੁਝ ਹੈ, ਮਾਨਵਤਾ ਦੇ ਨਾਲ, ਸੇਵਾ ਨਾਲ, ਸਿਮਰਨ ਨਾਲ, ਭਲਾਈ ਦੇ ਨਾਲ ਜਿਨ੍ਹਾਂ ਦਾ ਸੰਬੰਧ ਹੈ ਹੀ ਕੋਈ ਨਹੀਂ। ਮੈਂ ਕਹਿੰਦਾ ਆ ਜਿਹੜੇ ਮੈਂ ਲੋਕ ਦੱਸੇ ਆ ਨਾ, ਇਹਨਾਂ ਤੋਂ ਦੂਰ ਰਹੋ, ਦੂਰ। ਜੇ ਤੇ ਤੁਸੀਂ ਸੰਤੋ ਮਹਾਂਪੁਰਖੋ ਤੇ ਇਹਨਾਂ ਨੂੰ ਪਿਆਰਿਓ ਤੁਸੀਂ ਬਦਲਣ ਦਾ ਪ੍ਰਯਾਸ ਕਰ ਸਕਦੇ ਹੋ, ਇਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰ ਸਕਦੇ ਹੋ। ਤੇ ਇਹ ਪਿਆਰਿਓ ਜੇ ਤੁਸੀਂ ਆਮ ਇਨਸਾਨ ਹੋ ਨਾ, ਤੇ ਇਹੋ ਜਿਹੇ ਲੋਕਾਂ ਤੋਂ ਫਿਰ ਦੂਰੀ ਬਣਾ ਕੇ ਰੱਖਣਾ ਹੀ ਬਿਹਤਰ ਹੈ, ਕਿਉਂਕਿ ਇਹ ਤੁਹਾਨੂੰ ਵੀ ਨੈਗੇਟਿਵ ਕਰ ਦੇਣਗੇ, ਤੁਹਾਨੂੰ ਵੀ ਹਮੇਸ਼ਾ ਮਾਨਸਿਕ ਤੌਰ ਦੇ ਉੱਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰੀ ਬੇਨਤੀ ਸਾਰੀ ਸੰਗਤ ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਹ ਜਿਹੜੀਆਂ ਗੱਲਾਂ ਸੁਣਦੇ ਹੋ ਨਾ, ਮੇਰੀ ਬੇਨਤੀ ਹੈ ਇਹ ਸੁਣਨ ਤੋਂ ਬਾਅਦ, ਪੜਨ ਤੋਂ ਬਾਅਦ, ਵੇਖਣ ਤੋਂ ਬਾਅਦ ਸਮਝਿਆ ਕਰੋ। ਤੇ ਇਹ ਗੱਲਾਂ ਨੂੰ ਸਮਝਣ ਤੋਂ ਬਾਅਦ ਪਿਆਰਿਓ ਆਪਣੇ ਜੀਵਨ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕਰਿਆ ਕਰੋ, ਫਿਰ ਤਰੱਕੀ ਹੋਏਗੀ ਹੋਏਗੀ। ਤੁਹਾਡੀ ਅੰਦਰੂਨੀ ਵੀ ਤੇ ਬਾਹਰੀ ਤਰੱਕੀ ਹੋਣ ਤੋਂ ਫਿਰ ਕੋਈ ਰੋਕ ਨਹੀਂ ਪਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਨਾ ਬੜੀ ਪਿਆਰੀ, ਵੇਖੋ ਅਖੀਰ ਅੰਤਰ ਰਹਿ ਹੀ ਜਾਂਦਾ ਹੈ।
ਇਹ ਟਾਈਟਲ ਇਸ ਗੱਲ ਦਾ ਜਿਹੜੀ ਮੈਂ ਬੋਲ ਰਿਹਾ, ਅਖੀਰ ਅੰਤਰ ਫਿਰ ਵੀ ਰਹਿ ਹੀ ਜਾਂਦਾ ਹੈ। ਹੁਣ ਆਓ ਜਰਾ ਬਚਪਨ ਵਿੱਚ ਚਲੀਏ। ਬਚਪਨ ਵਿੱਚ ਜਦੋਂ ਅਸੀਂ ਰੇਲ ਗੱਡੀ ਦੀ ਯਾਤਰਾ ਕਰਦੇ ਸਨ, ਰੇਲ ਗੱਡੀ 'ਚ ਬਹਿਨੇ ਸਾਂ, ਸਾਡੀ ਮਾਂ ਘਰੋਂ ਖਾਣਾ ਬਣਾ ਕੇ ਤਿਆਰ ਕਰਕੇ ਲੈ ਕੇ ਜਾਂਦੀ ਸੀ। ਅਸੀਂ ਗੱਡੀ ਦੇ ਵਿੱਚ ਬਹਿ ਕੇ ਸਾਰਾ ਪਰਿਵਾਰ ਘਰ ਦਾ ਖਾਣਾ ਖਾਂਦੇ ਸਾਂ। ਤੇ ਰੇਲ ਦੇ ਵਿੱਚ ਕੁਝ ਅਮੀਰ ਇਹੋ ਜਿਹੇ ਲੋਕ ਹੁੰਦੇ ਸੀ ਜਿਹੜੇ ਬਾਹਰੋਂ ਮੁੱਲ ਲੈ ਕੇ ਖਾਣਾ ਖਾਂਦੇ ਸੀ। ਤੇ ਉਦੋਂ ਸਾਡਾ ਮਨ ਬੜਾ ਕਰਦਾ ਸੀ ਕਿ ਕਾਸ਼ ਅਸੀਂ ਵੀ ਖਰੀਦ ਕੇ ਖਾਂਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਪਿਤਾ ਜੀ ਨੇ ਉਦੋਂ ਸਮਝਾਉਣਾ, ਭਾਈ ਇਹ ਸਾਡੇ ਬਸ ਦੀ ਗੱਲ ਨਹੀਂ, ਇਹ ਤੇ ਬੜੇ ਅਮੀਰ ਲੋਕ ਨੇ, ਇਸ ਤਰ੍ਹਾਂ ਪੈਸੇ ਖਰਚ ਕਰ ਸਕਦੇ ਨੇ, ਅਸੀਂ ਨਹੀਂ ਕਰ ਸਕਦੇ। ਵੱਡੇ ਹੋ ਕੇ ਵੇਖਿਆ ਕਿ ਅਸੀਂ ਵੀ ਹੁਣ ਰੇਲ ਦਾ ਖਾਣਾ ਖਰੀਦ ਸਕਦੇ ਹਾਂ। ਤੇ ਜਦੋਂ ਅਸੀਂ ਰੇਲ ਦੇ ਵਿੱਚ ਖਾਣਾ ਖਰੀਦ ਕੇ ਖਾਣਾ ਸ਼ੁਰੂ ਕੀਤਾ ਤੇ ਉਹ ਜਿਹੜੇ ਵੱਡੇ ਲੋਕ ਆਪਣੀ ਸਿਹਤ ਦਾ ਖਿਆਲ ਰੱਖਣ ਦੇ ਵਾਸਤੇ ਘਰੋਂ ਖਾਣਾ ਬਣਾ ਕੇ ਲੈ ਕੇ ਆਉਣ ਲੱਗ ਪਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਕੀ ਕੀਤਾ ਉਹਨਾਂ ਨੇ ਕਿ ਘਰੋਂ ਖਾਣਾ ਤਿਆਰ ਕਰਕੇ ਲਿਆਉਣਾ ਸ਼ੁਰੂ ਕਰਤਾ ਕਿ ਸਾਡੀ ਸਿਹਤ ਠੀਕ ਰਵੇ। ਫਿਰ ਵੀ ਅਖੀਰ ਅੰਤਰ ਰਹਿ ਹੀ ਗਿਆ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਹੁਣ ਅਸੀਂ ਬਚਪਨ ਦੇ ਵਿੱਚ ਸੂਤੀ ਕੱਪੜੇ ਪਾਉਂਦੇ ਸਾਂ, ਅਮੀਰ ਲੋਕ ਟੈਰੀ ਕੋਟ ਜਾਂ ਹੋਰ ਮਹਿੰਗੇ ਕੱਪੜੇ ਪਾਉਂਦੇ ਸੀ। ਬੜਾ ਮਨ ਕਰਦਾ ਸੀ ਅਸੀਂ ਵੀ ਮਹਿੰਗੇ ਕੱਪੜੇ ਪਾਈਏ। ਸਾਡੇ ਵੱਡੇ ਵਡੇਰਿਆਂ ਨੇ ਕਹਿਣਾ, ਬਈ ਸਾਡੀ ਇੰਨੀ ਹੈਸੀਅਤ ਨਹੀਂ, ਅਸੀਂ ਇੰਨੇ ਮਹਿੰਗੇ ਕੀਮਤੀ ਕੱਪੜੇ ਨਹੀਂ ਪਾ ਸਕਦੇ। ਤੇ ਜਦੋਂ ਅਸੀਂ ਵੱਡੇ ਹੋਏ, ਕਮਾਉਣਾ ਸ਼ੁਰੂ ਕੀਤਾ, ਅਸੀਂ ਟੈਰੀ ਕੋਟ ਹੋਰ ਮਹਿੰਗੇ ਮਹਿੰਗੇ ਕਈ ਕੱਪੜੇ ਪਾਉਣੇ ਸ਼ੁਰੂ ਕੀਤੇ। ਤੇ ਉਹ ਜਿਹੜੇ ਦੂਜੇ ਲੋਕ ਸੀ ਸ਼ਾਹੂਕਾਰ, ਉਹਨਾਂ ਨੇ ਸੂਤੀ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ। ਆਖੋ ਵਾਹਿਗੁਰੂ ਜੀ, ਹੁਣ ਸੂਤੀ ਕੱਪੜੇ ਮਹਿੰਗੇ ਹੋ ਗਏ, ਅਖੀਰ ਅੰਤਰ ਰਹਿ ਹੀ ਗਿਆ। ਸਾਰੇ ਬੋਲੋ, ਅਖੀਰ ਅੰਤਰ ਰਹਿ ਹੀ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਬਚਪਨ ਦੇ ਵਿੱਚ ਖੇਡਦਿਆਂ ਖੇਡਦਿਆਂ ਜਦੋਂ ਅਸੀਂ ਡਿੱਗੇ, ਗੋਡੇ ਤੋਂ ਪੈਂਟ ਪਾਟ ਗਈ, ਉਸ ਵੇਲੇ ਸਾਨੂੰ ਬੜੀ ਸ਼ਰਮ ਆਉਂਦੀ ਸੀ, ਸ਼ਰਮ। ਤੇ ਮਾਂ ਸਾਡੀ ਕਰਦੀ ਕੀ ਸੀ, ਦਰਜੀ ਨੂੰ ਦੇ ਕੇ ਉਹ ਪੈਂਟ ਗੋਡੇ ਤੋਂ ਜਿੱਥੋਂ ਫਟੀ ਹੈ ਨਾ, ਉੱਥੋਂ ਰਫੂ ਕਰਾ ਦੇਣਾ ਤੇ ਅਸੀਂ ਖੁਸ਼ ਹੋ ਜਾਂਦੇ ਸਾਂ। ਤੇ ਕਈ ਵਾਰੀ ਉੱਠਦਿਆਂ ਬਹਿੰਦਿਆਂ ਨਾ ਆਪਣੇ ਹੱਥਾਂ ਦੇ ਨਾਲ ਆਪਣਾ ਗੋਡਾ ਜਿਹੜਾ ਹੈ ਨਾ ਉਹਨੂੰ ਢੱਕਦੇ ਸਾਂ ਕਿ ਰਫੂ ਵਾਲੀ ਚੀਜ਼ ਦੂਜਿਆਂ ਨੂੰ ਦਿਖਾਈ ਨਾ ਦੇਵੇ। ਸੁਣਿਓ ਧਿਆਨ ਨਾਲ। ਵੱਡੇ ਹੋ ਗਏ, ਸਾਡੇ ਕੋਲ ਕਈ ਤਰ੍ਹਾਂ ਦੀਆਂ ਪੈਂਟਾਂ, ਕਈ ਤਰ੍ਹਾਂ ਦੀਆਂ ਚੀਜ਼ਾਂ ਆ ਗਈਆਂ। ਪਿਆਰਿਓ, ਹੁਣ ਪਾਟੇ ਹੋਏ ਕੱਪੜੇ ਪਾਉਣ ਦੀ ਸਾਨੂੰ ਜ਼ਰੂਰਤ ਰਹੀ ਨਹੀਂ। ਪਰ ਹੁਣ ਹੋਇਆ ਕਿ ਲੋਕ ਗੋਡਿਆਂ ਦੇ ਕੋਲੋਂ ਪਾਟੀਆਂ ਪੈਂਟਾਂ ਪਾਉਣਾ ਇੱਕ ਫੈਸ਼ਨ ਸਮਝਣ ਲੱਗ ਪਏ। ਤੇ ਪਾਟੀਆਂ ਹੋਈਆਂ ਪੈਂਟਾਂ ਕਿੰਨੇ ਕਿੰਨੇ ਜੋ ਉਹਨਾਂ ਦੇ ਰੇਟ ਵੱਧ ਗਏ, ਕਿੰਨੇ ਕਿੰਨੇ ਗੁਣਾ ਉਹਨਾਂ ਦੇ ਦਾਮ ਵੱਧ ਗਏ। ਤੇ ਹੁਣ ਪਾਟੀਆਂ ਜਿਹੜੀਆਂ ਪੈਂਟਾਂ ਨੇ ਲੋਕ ਖਰੀਦ ਕੇ ਪਾਉਣ ਲੱਗ ਪਏ। ਅਖੀਰ ਅੰਤਰ ਰਹਿ ਹੀ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਸੁਣਿਓ ਧਿਆਨ ਨਾਲ। ਬਚਪਨ ਦੇ ਵਿੱਚ ਅਸੀਂ ਸਾਈਕਲ ਬੜੀ ਮੁਸ਼ਕਲ ਨਾਲ ਖਰੀਦਿਆ। ਆਪਣੇ ਬਚਪਨ ਵੱਲ ਝਾਤੀ ਪਾਓ, ਬੜੀ ਮੁਸ਼ਕਲਾਂ ਸਾਈਕਲ ਲਿੱਤਾ ਅਸੀਂ। ਪਿਆਰਿਓ, ਕਈ ਲੋਕ ਉਸ ਵੇਲੇ ਸਾਡੇ ਗਵਾਂਢੀ ਜਾਂ ਜਿਨ੍ਹਾਂ ਕੋਲ ਪੈਸੇ ਸੀ, ਉਸ ਵੇਲੇ ਸਕੂਟਰ ਤੇ ਜਾਂਦੇ ਸੀ। ਤੇ ਹੋਇਆ ਕਿ ਜਦੋਂ ਅਸੀਂ ਸਕੂਟਰ ਖਰੀਦਿਆ, ਉਹ ਕਾਰਾਂ ਵਰਗੇ, ਕਾਰਾਂ ਜੋਗੇ ਹੋ ਗਏ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੇ ਜਦੋਂ ਅਸੀਂ ਮਰੂਤੀ ਖਰੀਦੀ ਤੇ ਉਸ ਵੇਲੇ ਪਿਆਰਿਓ ਉਹਨਾਂ ਨੇ ਹੋਰ ਵੱਡੀ ਕਾਰ ਖਰੀਦ ਲਈ। ਅਖੀਰ ਅੰਤਰ ਰਹਿ ਹੀ ਗਿਆ। ਤੇ ਜਦੋਂ ਪਿਆਰਿਓ ਇਹ ਅੰਤਰ ਨੂੰ ਮਿਟਾਉਣ ਦੇ ਲਈ ਰਿਟਾਇਰਮੈਂਟ ਦਾ ਪੈਸਾ ਲਗਾ ਕੇ ਅਸੀਂ ਮਹਿੰਗੀ ਕਾਰ ਖਰੀਦੀ ਨਾ, ਤੇ ਉਹ ਜਿਹੜੇ ਸ਼ਾਹੂਕਾਰ ਮਹਿੰਗੀਆਂ ਗੱਡੀਆਂ ਤੇ ਜਾਣ ਵਾਲੇ, ਉਹ ਸਾਈਕਲਾਂ ਦੇ ਉੱਤੇ ਸੈਰ ਕਰਨ ਲੱਗ ਪਏ ਹੈ ਜੀ। ਜਦੋਂ ਅਸੀਂ ਮਹਿੰਗੀ ਕਾਰ ਖਰੀਦੀ, ਉਹਨਾਂ ਨੇ ਸਾਈਕਲਾਂ ਦੇ ਉੱਤੇ ਸੈਰ ਕਰਨੀ ਸ਼ੁਰੂ ਕਰ ਦਿੱਤੀ ਕਿ ਸਾਡੀ ਸਿਹਤ ਰਾਜੀ ਰਵੇ। ਅਖੀਰ ਅੰਤਰ ਫਿਰ ਵੀ ਰਹਿ ਹੀ ਗਿਆ। ਇਹ ਮੇਰੀ ਬੇਨਤੀ ਹੈ, ਸੁਣਿਓ ਧਿਆਨ ਨਾਲ। ਹਰ ਹਾਲ ਦੇ ਵਿੱਚ, ਹਰ ਸਮੇਂ ਦੋ ਜਿਹੜੇ ਲੋਕ ਨੇ ਨਾ, ਉਹਨਾਂ ਦੇ ਵਿੱਚ ਅੰਤਰ ਰਹਿ ਹੀ ਜਾਂਦਾ ਹੈ। ਇਹ ਮੇਰੀ ਬੇਨਤੀ
ਕਦੀ ਵੀ ਦੋ ਅਲੱਗ ਵਿਅਕਤੀ ਤੇ ਦੋ ਅਲੱਗ ਪ੍ਰਸਥਿਤੀਆਂ ਇੱਕ ਜਿਹੀਆਂ ਨਹੀਂ ਹੋ ਸਕਦੀਆਂ। ਦੋ ਅਲੱਗ ਵਿਅਕਤੀ ਤੇ ਦੋ ਅਲੱਗ ਪ੍ਰਸਥਿਤੀਆਂ ਕਦੀ ਵੀ ਇੱਕੋ ਜਿਹੀਆਂ ਨਹੀਂ ਹੋ ਸਕਦੀਆਂ। ਕਿਤੇ ਐਸਾ ਨਾ ਹੋਵੇ ਕੱਲ ਦੀ ਸੋਚਦੇ ਤੇ ਕੱਲ ਦੀ ਤੁਲਨਾ ਕਰਦੇ ਅਸੀਂ ਆਪਣੇ ਅੱਜ ਨੂੰ ਹੀ ਗਵਾ ਦਈਏ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਕੱਲ ਦੀ ਸੋਚਦੇ ਕੱਲ ਦੇ ਨਾਲ ਤੁਲਨਾ ਕਰਦੇ ਕਿਤੇ ਐਸਾ ਨਾ ਹੋਵੇ ਅਸੀਂ ਅੱਜ ਨੂੰ ਹੀ ਗਵਾ ਦਈਏ ਤੇ ਫਿਰ ਕੱਲ ਇਸੇ ਅੱਜ ਨੂੰ ਅਸੀਂ ਯਾਦ ਕਰੀਏ। ਕਿਤੇ ਐਸਾ ਨਾ ਹੋਵੇ। ਉਹ ਜੋ ਹੈ ਉਹਦੇ ਵਿੱਚ ਸ਼ੁਕਰ ਕਰ। ਗੱਲ ਇੰਨੀ ਹੈ, ਜੋ ਹੈ ਉਹਦੇ ਵਿੱਚ ਸ਼ੁਕਰਾਨਾ ਕਰ। ਜੋ ਹੈ ਪਰਮੇਸ਼ਰ ਨੂੰ ਸਿਰ ਝੁਕਾ ਕੇ ਕਹਿ, ਗੁਰੂ ਰਾਮਦਾਸ ਸਾਈਂ ਤੇਰਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੇਰਾ ਸ਼ੁਕਰ ਹੈ। ਹਰ ਹਾਲ ਦੇ ਵਿੱਚ ਸ਼ੁਕਰਾਨਾ ਕਰ। ਐਵੇਂ ਤਾਨੇ ਮੇਣੇ ਨਾ ਦੇ। 10 वस्तु ले पाछे पावे, एक वस्त कारण बिखोट गवावे। एक भी ना दे 10 भी खिर ले तो मूड़ा को कहां करे। प्यारिया जड़ियां उन्हें नहीं दित्तियां भी ना देवे, जड़ियां दित्तियां भी वापस ले ले, तू की कर लेना ओदा। जिस ठाकुर स्यों नाही चारा तांको कीचे सद नमस्कारा। ये मेरी बेनती है प्यारियो, किते इदा ना हो जावे कल दी सोचते कल दे नाल तुलना करदे किते अज असी गवा ना बैठीए ते फिर कल इसे अज नू याद करिए। इदा ना होवे। जेड़ा समा है उस समय विच शुक्र कर। जेड़ा समा है उस समय दे विच ओदा शुकराना कर। आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार नाल सारे आखो न जी धन बाबा दीप सिंह जी। फिर आखो धन बाबा दीप सिंह जी। आप सवरो परिवार सवारो, सारे आखो समाज आपे ही सवर जाएगा। प्यार नाल सारे फतेह बुलाओ। वाहिगुरु जी का खालसा, वाहिगुरु जी की फतेह। आओ शब्द पढ़िए। गुरु नानक साहब जी का उच्चारण किया शब्द गुरु ग्रंथ साहब जी के 764 नंबर अंग के उत्ते दर्ज शब्द, आत्म राम संसारा साचा खेल तुम्हारा। सच खेल तुम्हारा अगम अपारा, तुद बिन कौन बुझाए। आओ बड़े प्यार च इस शब्द का गायन करिए। मेरी बेनती उस तो पहले न गुरमुखां नूं मैं बेनती करदा, ये एक बारी शब्द बोल दिओ तां जो मैं संखेप रूप दे विच इहदे अर्थ करदे हां, तां जो तुहानूं शब्द पढ़न दे विच होर रस आवे। पढ़िओ जी प्यार नाल। आत्म राम संसारा। कहंदे हे परमेश्वर साईं, हे प्रभु, हे मेरे मालक जी, तुसी संसार दी जिंद जान हो। साचा खेल तुम्हारा। ते कहंदे ए जेड़ा संसार है ना, तेरी सचमुच दी रची हुई एक रचना है। ए संसार है सचमुच, भरम नहीं है सचमुच मौजूद। पर ये संसार एक खेड है, इहो जी खेड जो दिस रहा एक दिन सब कुछ नाश हो जाना है। पर है इहो जी अजीबो गरीब ये खेड नजर आ रहा है, पर जो नजर आ रहा है एक दिन बिनस जाना है। ये मन का भरम नहीं जो असी वेख रहे हैं। एक हुंदा बंद अख दा सुपना, एक है खुली अख दा सुपना। एक खुली अख दे नाल असी सुपना वेख रहे हैं संसार दा। जदों अखां बंद होईयां ते ए जेड़ा सुपना साडा फिर टुटना है। ए जेड़ा संसार एक खेड पर है नासवंत, पर मन दा भरम भी नहीं, सचमुच मौजूद भी है। बस आही साचा खेल तुम्हारा। आखो धन गुरु रामदास जी, धन गुरु रामदास जी। ते आ खेड नूं ਇਹ ਜਿਹੜਾ ਸੰਸਾਰ ਹੈ ਨਾ, ਇਹ ਤੁਹਾਡੀ ਰਚੀ ਹੋਈ ਖੇਡ ਨੂੰ, ਇਸ ਅਸਲੀਅਤ ਨੂੰ ਤੁਹਾਡੇ ਤੋਂ ਬਿਨਾ ਕੋਈ ਹੋਰ ਸਮਝਾ ਹੀ ਨਹੀਂ ਸਕਦਾ। हे ਮੇਰੇ ਅਪਹੁੰਚ ਤੇ ਬੇਨਤ ਪਰਮੇਸ਼ਰ ਜੀ, ਇਹ ਸੰਸਾਰ ਦੀ ਖੇਡ ਨੂੰ ਤੁਹਾਡੇ ਤੋਂ ਬਿਨਾ ਕੋਈ ਸਮਝਾ ਨਹੀਂ ਸਕਦਾ। ਸੱਚ ਖੇਲ ਤੁਮਾਰਾ ਅਗਮ ਅਪਾਰਾ, ਤੁਧ ਬਿਨ ਕੌਣ ਬੁਝਾਏ। ਜੀ
सिद्ध साधक सियाण केते तुझ बिन कवन कहाए। कहते करोड़ां ही पूर्ण पुरुष ने, अकलमंद इंसान ने, पर तेरी मेहर तो बिना कोई अपने आप नूं कुछ अखवा नहीं सकता। तेरी मेहर तो बिना कोई कुछ बन नहीं सकता। हाँ, मेहनत कर सकता है अपनी फील्ड दे विच। जदों अपनी फील्ड दे विच मेहनत करेगा, कोई भी फील्ड है ओदी, जदों अपनी फील्ड दे विच मेहनत करेगा उदों तक ओदा चारे पासे डंका नहीं बजना जद तक बंदे दी मेहनत दे विच तेरी रहमत शामिल नहीं होएगी। किन्ने करोड़ां पुरुष ने, पूर्ण पुरुष ने प्यारेओ, अकलमंद इंसान ने, पुके होए जोगी ने, साधना करन वाले ने, अनेकां ही सियाणे हुंदे आए ने, पर तैथों बिना तेरा सिमरन कोई कर ही नहीं सकदा। जां इउं कह लो, तेथों बिना अपने आप नूं कोई कुछ अखवा ही नहीं सकदा। आखो वाहिगुरू जी, धन गुरु रामदास जी, धन गुरु रामदास जी। प्यार नाल सारे आखो न जी, धन बाबा दीप सिंह जी। काल बेकाल भय देवाने, मन राखिया गुर ठाए। कहंदे तुहाडी मेहर नाल जिन्ने मन तुहाडे चरणां नाल जोड़ रिहा ना, उन्हां दा फिर जन्म मरण दा गेड़ मुक गया। उन्हां नूं जमां दा भै नहीं कोई रिहा। 84 ਲੱਖ जून दे विच आउणा जाना, आ सारे डर उन्हां दे मुक गए, जन्म मरण दे गेड़ मुक गए। आखो धन गुरु रामदास जी, धन गुरु रामदास जी। अगे जी। नानक अवगन शब्द जलाए, गुण संगम प्रभ पाए। कहंदे परमेश्वर दी मेहर नाल जिस बंदे ने गुरु दे शब्द विच जुड़ के अपने अंदरों औगण साड़ लए ना, ओने जदों अपने अंदर औगण साड़े, शब्द दे नाल जुड़ के जदों औगण सड़े, गुणां दा खजाना उस बंदे दे अंदर भरना शुरू हो गया ते गुणां दे मिलाप दे नाल ओने अपने गुर परमेश्वर साईं प्रभु जी नूं भी लभ लिया। आखो वाहिगुरू जी, वाहिगुरू जी। धन गुरु रामदास जी, धन गुरु रामदास। प्यार नाल सारे आखो न जी, धन बाबा दीप सिंह जी। किवें कह रहे ने साहब इस शब्द दे विच? आओ बड़े प्यार दे नाल सारे इस शब्द दा गायन करिए जी। तुद बिन कौन बुझाए, तुद बिन कौन बुझाए, तुद बिन कौन बुझाए, तुद बिन कौन बुझाए। सच खेल तुम्हारा आगम अपारा, तुद बिन कौन बुझाए। सच खेल तुम्हारा आगम अपारा, तुद बिन कौन बुझाए। आत्म राम संसारा, साचा खेल तुम्हारा तुम्हारा।
संसारा सच्चा खेल तुम्हारा तुम्हारा आत्म राम संसारा सच्चा खेल तुम्हारा। गुरु रामदास जी, धन गुरु रामदास जी, और न लखन जी, धन बाबा दीप सिंह जी। सिद्ध साधक स्याणे कीते तुझ बिन कवन कहाए। सिद्ध साधक स्याणे कीते तुझ बिन कवन कहाए। तुझ बिन कौन बुझाए। तुझ बिन कौन बुझाए। तुझ बिन कौन बुझाए। तुझ बिन कौन बुझाए। सच खेल तुम्हारा आगम अपारा। तुझ बिन कौन बुझाए। पढ़ो सच खेल तुम्हारा आगम अपारा। तुझ बिन कौन बुझाए। आत्म राम संसारा सच्चा खेल तुम्हारा तुम्हारा। आत्म राम संसारा सच्चा खेल तुम्हारा। धन गुरु रामदास जी, धन गुरु रामदास जी, प्यार नाल सारे आखन जी, धन बाबा दीप सिंह जी। धन खंडे वालिया। काल बेकाल पाए दीवाने मन राखिया गुर ठाए। काल बेकाल पाए दीवाने मन राखिया गुर ठाए। तुझ बिन कौन बुझाए। तुझ बिन कौन बुझाए।
बोलो तुद बिन कौन बुझाए, तुद बिन कौन बुझाए, सच खेल तुम्हारा अगम अपारा, तुद बिन कौन बुझाए, सच खेल तुम्हारा अगम अपारा, तुद बिन कौन बुझाए। आत्म राम संसारा, सच्चा खेल तुम्हारा तुम्हारा, आत्म राम संसारा, सच्चा खेल तुम्हारा। गुरु रामदास जी, गुरु रामदास जी। प्यार न लगो धन बाबा, हे सिंह जी। नानक अवगण शब्द जलाए, गुण संगम प्रभ पाए। नानक अवगण शब्द जलाए, नानक नानक अवगण शब्द जलाए, गुरु रामदास जी। गुण संगम प्रभ पाए, बाबा दीप सिंह सर जी। गुण संगम प्रभ पाए, प्रभ पाए। नानक अवगण शब्द जलाए, गुण संगम प्रभ पाए, तुद बिन कौन बुझाए, तुद बिन कौन बुझाए, तुद बिन कौन बुझाए, तुद बिन कौन बुझाए, सच खेल तुम्हारा अगम अपारा, तुद बिन कौन बुझाए, सच खेल तुम्हारा अगम अपारा, तुद बिन कौन
शब्द जलाए गुण संगम प्रभ पाए। नानक नानक अवगुण शब्द जलाए गुण संगम प्रभ पाए। प्रभ पाए गुण संगम प्रभ पाए। नानक अवगण शब्द जलाए गुण संगम प्रभ पाए। नानक अवगण शब्द जलाए गुण संगम प्रभ पाए। तुद बिन कौन बुझाए तुद बिन कौन बुझाए तुद बिन कौन बुझाए तुद बिन कौन बुझाए। सच खेल तुम्हारा आदम अपारा तुद बिन कौन बुझाए। सच खेल तुम्हारा आदम अपारा तुद बिन कौन बुझाए। आत्म राम संसारा सच्चा खेल तुम्हारा तुम्हारा। आत्म राम संसारा सच्चा खेल तुम्हारा। गुरु भाई गुरु भाई गुरु भाई गुरु भाई गुरु भाई सारे भाई गुरु भाई गुरु भाई गुरु भाई गुरु भाई गुरु भाई गुरु भाई गुरु। आत्म राम संसारा सच्चा खेल तुम्हारा तुम्हारा। आत्म राम संसारा सच्चा खेल तुम्हारा। बोले सो निहाल सत श्री अकाल। ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਸਾਰੇ ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ। ਏਬ ਸਿੰਘ ਜੀ ਸਮਾਂ ਸਮਾਪਤੀ ਵੱਲ ਵਧ ਰਿਹਾ ਹੈ। ਕੱਲ ਦੇ ਦੀਵਾਨ ਵਿੱਚ ਫਿਰ ਪਿਤਾ ਜੀ ਤੁਹਾਡੇ ਦੀਦਾਰ ਕਰਾਉਣ। ਪਿਆਰ ਸੇ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਮਰੀਕਾ ਦੀਆਂ ਸੰਗਤਾਂ, ਖਾਸ ਕਰਕੇ ਨਿਊਯਾਰਕ ਦੀਆਂ ਸੰਗਤਾਂ ਇਹ ਬੇਨਤੀ ਨੂੰ ਧਿਆਨ ਨਾਲ ਸੁਣਨ ਔਰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰਨ। ਦਾਸ 2 ਫਰਵਰੀ ਤੋਂ 18 ਫਰਵਰੀ ਤੱਕ ਨਿਊਯਾਰਕ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਹਿਬ, ਉਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਰਿਹਾ। ਪੂਰਾ ਐਡਰੈਸ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਨਾਲ ਨਾਲ ਚੱਲ ਰਿਹਾ। ਇਹ ਮੇਰੀ ਬੇਨਤੀ, ਰੋਜ਼ਾਨਾ 2 ਤਰੀਕ ਤੋਂ ਰਾਤ ਨੂੰ 7 ਵਜੇ ਤੋਂ 9 ਵਜੇ ਤੱਕ ਕੀਰਤਨ ਸਮਾਗਮ ਹੋਇਆ ਕਰਨਗੇ ਔਰ 2 ਤੋਂ 18 ਫਰਵਰੀ ਦੇ ਵਿੱਚ ਤਕਰੀਬਨ 3 ਐਤਵਾਰ ਆਉਣਗੇ। ਤਿੰਨੇ ਐਤਵਾਰ ਅਸੀਂ 12 ਤੋਂ 6 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ ਕਰਾਂਗੇ ਇਸੇ ਸਥਾਨ ਤੇ। ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ, ਕੀਰਤਨ ਦੀਵਾਨਾਂ ਵਿੱਚ ਵੀ ਹੁਮ ਹੁਮਾ ਕੇ ਸਾਰਿਆਂ ਨੇ ਦਰਸ਼ਨ ਦੇਣੇ, ਚੁਪਹਿਰਿਆਂ ਵਿੱਚ ਵੀ ਹੁਮ ਹੁਮਾ ਕੇ ਪਹੁੰਚਣਾ। ਔਰ ਸਭ ਨੂੰ ਪਤਾ ਹੈ ਕਿਵੇਂ ਚੁਪਹਿਰਿਆਂ ਵਿੱਚ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਆਪਣੀਆਂ ਬਖਸ਼ਿਸ਼ਾਂ ਵਰਤਾ ਰਹੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਦੁੱਖਾਂ ਨੂੰ ਕੱਟਦੇ ਨੇ। ਅਤੇ ਭਾਗਾਂ ਵਾਲਿਓ, ਇਹ ਜੋ ਮੌਕਾ ਸਾਨੂੰ ਮਿਲ ਰਿਹਾ 2 ਫਰਵਰੀ ਤੋਂ 18 ਫਰਵਰੀ ਤੱਕ ਕਥਾ ਕੀਰਤਨ ਦੇ ਦੀਵਾਨ ਅਟੈਂਡ ਕਰਨ ਦਾ, ਅਤੇ ਮੇਰੀ ਬੇਨਤੀ, ਵਹੀਰਾਂ ਕੱਤ ਕੇ ਪਹੁੰਚਿਓ। ਬੇਸ਼ੱਕ ਠੰਡ ਦਾ ਮੌਸਮ ਹੈ, ਪਰ ਠੰਡ ਦੀ ਪਰਵਾਹ ਨਾ ਕਰਿਓ। ਜਿਨ੍ਹਾਂ ਦੇ ਅੰਦਰ ਪ੍ਰੇਮ ਹੋਵੇ ਉਹ ਠੰਡ ਦੀ ਪਰਵਾਹ ਨਹੀਂ ਕਰਦੇ। ਔਰ ਸਾਰਿਆਂ ਨੇ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਜੇ ਠੰਡ ਮਹਿਸੂਸ ਹੋਣ ਲੱਗੇ ਨਾ, ਤੇ ਮਾਤਾ ਗੁਜਰੀ ਜੀ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰ ਲਿਓ, ਫਿਰ ਇਹ ਠੰਡ ਤੁਹਾਨੂੰ ਲੱਗੇਗੀ ਨਹੀਂ। ਔਰ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਉੱਧਰ ਰਹਿੰਦੇ ਨੇ ਅਮਰੀਕਾ ਵੱਲ, ਭਾਵੇਂ ਉਹਨਾਂ ਨੂੰ ਫਲਾਈਟਾਂ ਕਰਕੇ ਕਿਉਂ ਨਾ ਆਉਣਾ ਪਵੇ, ਕਿਵੇਂ ਵੀ ਹਾਜ਼ਰੀਆਂ ਭਰਨ ਵਾਸਤੇ ਪਹੁੰਚਿਓ ਜ਼ਰੂਰ। ਜਿਹੜੇ ਤੁਸੀਂ ਰੋਜ਼ ਸੁਣਦੇ ਹੋ 3 ਤੋਂ 4 ਜਾਂ ਰਾਤੀ 10 ਤੋਂ 11 PTC ਸਿਮਰਨ ਦੇ ਮਾਧਿਅਮ ਰਾਹੀਂ ਜਿਹੜੇ ਪਰਿਵਾਰਕ ਮੈਂਬਰ ਬਣੇ ਹੋ, ਇਹ ਸੁਭਾਗ ਸਮਾਂ ਅਸੀਂ ਸਾਰੇ ਰਲ ਮਿਲ ਕੇ ਗੁਰੂ ਜੀ ਦੇ ਗੁਣ ਗਾਵਾਂਗੇ, ਇੱਕ ਦੂਜੇ ਦੇ ਨਾਲ ਦਿਲ ਦੀਆਂ ਗੱਲਾਂ ਕਰਾਂਗੇ, ਇੱਕ ਦੂਜੇ ਦੇ ਨਾਲ ਵਿਚਾਰਾਂ ਕਰਾਂਗੇ। ਇਹ ਪਿਤਾ ਜੀ ਨੇ ਸਮਾਂ ਬਖਸ਼ਿਸ਼ ਕੀਤਾ, ਭੁੱਲਿਓ ਨਾ। 2 ਫਰਵਰੀ ਤੋਂ 18 ਫਰਵਰੀ ਤੱਕ ਗੁਰਦੁਆਰਾ ਸ਼ਹੀਦਾਂ ਬਾਬਾ ਦੀਪ ਸਿੰਘ ਜੀ ਦਾ ਸਥਾਨ ਨਿਊਯਾਰਕ ਵਿਖੇ ਜੋ ਬਣਿਆ, ਫਿਰ ਮੈਂ ਦੁਹਰਾ ਰਿਹਾ, ਟੀਵੀ ਸਕਰੀਨ ਦੇ ਉੱਤੇ ਪੂਰਾ ਐਡਰੈਸ ਚੱਲ ਰਿਹਾ। ਆਪ ਜੀਆਂ ਨੇ ਇਸ ਅਸਥਾਨ ਤੇ ਪਰਿਵਾਰਾਂ ਸਮੇਤ ਰੋਜ਼ਾਨਾ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਕੈਨੇਡਾ ਦੀਆਂ ਜਿਹੜੀਆਂ ਸੰਗਤਾਂ ਨੇ, ਤੁਸੀਂ ਸੁਣਦੇ ਹੋ ਰੋਜ਼, ਇਹ 2 ਘੰਟੇ ਦੀ ਵੱਧ ਤੋਂ ਵੱਧ ਫਲਾਈਟ ਹੋਏਗੀ ਤੁਹਾਡੇ ਲਈ। ਆਓ ਜ਼ਰੂਰ ਦਰਸ਼ਨ ਦਿਓ। ਜਿਹੜੇ ਤੁਹਾਡੇ ਅਮਰੀਕਾ ਦੇ ਵਿੱਚ ਦੂਰ ਵੀ ਰਹਿੰਦੇ ਹੋ, 2-3 ਘੰਟੇ ਦੀ ਫਲਾਈਟ ਹੋ ਜਾਏਗੀ, ਬੇਸ਼ੱਕ ਭਾਵੇਂ ਪਰਵਾਹ ਨਾ ਕਰਿਓ, ਪਰ ਆਪਾਂ ਸਾਰਿਆਂ ਨੇ ਇੱਕ ਦੂਜੇ ਨਾਲ ਬੈਠਣਾ ਵੀ ਹੈ, ਮਿਲਣਾ ਵੀ ਹੈ, ਔਰ ਗੁਰੂ ਦੀਆਂ ਗੱਲਾਂ ਬਾਤਾਂ ਅਸੀਂ ਸਾਰਿਆਂ ਨੇ ਰਲ ਮਿਲ ਕੇ ਕਰਨੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਔਰ ਇਹ ਸਾਰਾ ਪ੍ਰੋਗਰਾਮ ਸਾਡਾ ਜਿਹੜਾ YouTube ਚੈਨਲ ਹੈ, ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਉਹਦੇ ਉੱਤੇ ਰੋਜ਼ਾਨਾ ਹੀ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ, ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ।
ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ, ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ, ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ ਹੈ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ ਹੈ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98150
99 513 98150 89513। ਮੇਰੀ ਬੇਨਤੀ ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਸੁਨੇਹਾ ਸੁਣਿਓ ਵੀ ਔਰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਸਾਰੀਆਂ ਸੰਗਤਾਂ ਨੂੰ ਪਤਾ ਹੈ ਧੰਨ ਬਾਬਾ ਦੀਪ ਸਿੰਘ ਜੀ ਤਿਨਾਂ ਦਾ ਪਾਵਨ ਪਵਿੱਤਰ ਆਗਮਨ ਪੁਰਬ 27 ਜਨਵਰੀ ਨੂੰ ਆ ਰਿਹਾ ਹੈ। ਇਸੇ ਸਬੰਧ ਦੇ ਵਿੱਚ ਜਿੰਨੇ ਵੀ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, ਜੁੜਦੇ ਹੋ, ਸਭ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ, ਆਪੋ ਆਪਣੇ ਘਰਾਂ ਦੇ ਵਿੱਚ ਖੁੱਲ੍ਹੇ ਪਾਠਾਂ ਦੀਆਂ ਲੜੀਆਂ ਪ੍ਰਾਰੰਭ ਕਰ ਦਿਓ। ਜਿਹੜਾ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਸਕਦਾ, ਸੁਖਮਨੀ ਸਾਹਿਬ ਜੀ ਦੇ ਪਾਠ, ਜਿਹੜਾ ਸਹਿਜ ਪਾਠ ਕਰ ਸਕਦਾ, ਸਹਿਜ ਪਾਠ। ਮੇਰੇ ਮਨ ਦੀ ਭਾਵਨਾ ਹੈ ਇੱਕ ਪਰਿਵਾਰਕ ਮੈਂਬਰ ਇੱਕ ਸਹਿਜ ਪਾਠ ਦੀ ਹਾਜ਼ਰੀ ਜ਼ਰੂਰ ਭਰੇ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦੇ ਲਈ। ਜਿਹੜਾ ਸਹਿਜ ਪਾਠ ਨਹੀਂ ਕਰ ਸਕਦਾ ਉਹ 2 ਰੋਜ਼ ਸੁਖਮਨੀ ਸਾਹਿਬ ਜੀ ਦੇ ਪਾਠ ਕਰੀ ਚੱਲੇ। ਜਿਹੜਾ ਸੁਖਮਨੀ ਸਾਹਿਬ ਨਹੀਂ ਕਰ ਸਕਦਾ ਰੋਜ਼ 10 ਪਾਠ ਘੱਟ ਤੋਂ ਘੱਟ ਜਪਜੀ ਸਾਹਿਬ ਜੀ ਦੇ ਜ਼ਰੂਰ ਕਰੇ। ਜਿਹੜਾ ਇਹ ਵੀ ਨਹੀਂ ਕਰ ਸਕਦਾ ਪਿਆਰਿਓ, ਉਹ ਭਾਵੇਂ 6 ਮਾਲਾ ਮੂਲ ਮੰਤਰ ਦੀਆਂ, ਭਾਵੇਂ 80 ਮਾਲਾ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਉਹ ਫੇਰਨੀਆਂ ਸ਼ੁਰੂ ਕਰ ਦੇਵੇ। ਬਾਕੀ ਤੁਹਾਡੀ ਖੁਸ਼ੀ, ਚੌਪਈ ਸਾਹਿਬ ਜੀ ਦੇ ਪਾਠ ਕਰੋ, ਭਾਵੇਂ ਤੁਸੀਂ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਕੋਈ ਵੀ ਬਾਣੀ ਪ੍ਰੇਮ ਦੇ ਨਾਲ ਪੜ੍ਹੋ। ਇਹ ਮੇਰੀ ਬੇਨਤੀ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰੀਆਂ ਸੰਗਤਾਂ ਨੇ ਆਪ ਤੇ ਜੁੜਨਾ ਹੀ ਹੈ। ਜੇ ਕੋਈ ਤੁਹਾਡੇ ਘਰ ਦੇ ਵਿੱਚ ਕੰਮ ਕਰਨ ਵਾਲੀ ਜਾਂ ਕੰਮ ਕਰਨ ਵਾਲਾ ਵੀ ਆਉਂਦਾ, ਤੁਹਾਡੀ ਦੁਕਾਨ ਦੇ ਉੱਤੇ ਕੋਈ ਕੰਮ ਵੀ ਕਰਦਾ, ਤੁਹਾਡਾ ਹੈਲਪਰ ਵੀ ਹੈ ਨਾ, ਉਹਨੂੰ ਵੀ ਬਾਣੀ ਦੇ ਨਾਲ ਜੋੜ ਦਿਓ। ਉਹਨੂੰ ਕਹੋ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਵਾਸਤੇ ਤੂੰ ਵੀ ਬਾਣੀ ਦਾ ਵੱਧ ਤੋਂ ਵੱਧ ਨੇਮ ਕਰ। ਹਰ ਪ੍ਰੇਮੀ ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਨੋਟ ਕਰਨਾ ਸ਼ੁਰੂ ਕਰ ਦਿਓ। ਅੱਜ ਮੈਂ ਇਸ ਤਰੀਕ ਨੂੰ ਇੰਨੀ ਬਾਣੀ ਪੜ੍ਹੀ, ਬਾਬਾ ਦੀਪ ਸਿੰਘ ਜੀ ਨੇ ਅੱਜ ਇੰਨੀ ਸੇਵਾ ਮੇਰੇ ਕੋਲੋਂ ਬਾਣੀ ਪੜ੍ਹਨ ਦੀ ਲਈ, ਅੱਜ ਮੈਂ ਇੰਨੇ ਪਾਠ ਕੀਤੇ, ਇੰਨੀ ਸੇਵਾ। ਔਰ ਜਿੰਨੀ ਵੀ ਇਹ ਗਿਣਤੀ ਹੋਏਗੀ, ਜਿੰਨੀ ਵੀ ਤੁਸੀਂ ਬਾਣੀ ਪੜ੍ਹੋਗੇ, ਇਹ ਸਾਰੇ ਬਾਣੀ ਦੇ ਵੱਡੇ ਪ੍ਰਵਾਹ ਦੀ ਅਰਦਾਸ 27 ਜਨਵਰੀ ਨੂੰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਜੋ 27 ਤਰੀਕ ਨੂੰ ਚੁਪਹਿਰਾ ਹੋਏਗਾ, ਉਸ ਚੁਪਹਿਰੇ ਦੀ ਸਮਾਪਤੀ 'ਤੇ ਇਹ ਖੁੱਲ੍ਹੇ ਪਾਠਾਂ ਦੀ ਅਰਦਾਸ ਹੋਏਗੀ। 27 ਔਰ 28 ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਦੀ ਖੁਸ਼ੀ ਵਿੱਚ 2 ਚੁਪਹਿਰੇ ਬਾਬਾ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਏ ਨੇ, ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ, 27 ਨੂੰ ਵੀ ਔਰ 28 ਨੂੰ ਵੀ। ਇਹ ਮੇਰੀ ਬੇਨਤੀ ਹੈ, ਵੱਧ ਤੋਂ ਵੱਧ ਬਾਣੀ ਦੇ ਪ੍ਰਵਾਹ ਚਲਾ ਦਿਓ। ਘਰ ਘਰ ਦੇ ਵਿੱਚੋਂ ਗੁਰਬਾਣੀ ਦੀ ਗੂੰਜ ਦੀ ਆਵਾਜ਼ ਸੁਣੇ। ਇਹ ਮੇਰੀ ਨਿਮਰਤਾ ਸਹਿਤ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ। ਦੋਵੇਂ ਦਿਨ ਰਾਮ ਤੀਰਥ ਰੋਡ ਆਉਣ ਵਾਸਤੇ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਵਾਪਸੀ ਛੱਡ ਵੀ ਦੇਣਗੀਆਂ। ਭੁੱਲਿਓ ਨਾ, ਬਾਬਾ ਦੀਪ ਸਿੰਘ ਜੀ ਦੇ ਆਗਮਨ 'ਤੇ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਗੁਰਬਾਣੀ ਦੀ ਭੇਟਾ ਦੇਣੀ ਹੈ। ਅਤੇ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਅਸੀਂ ਗੁਰਬਾਣੀ ਦੀ ਭੇਟਾ ਦਿਆਂਗੇ, ਬਾਬਾ ਦੀਪ ਸਿੰਘ ਜੀ ਸਾਨੂੰ ਲੋਕ ਪਰਲੋਕ ਦੀਆਂ ਖੁਸ਼ੀਆਂ ਦੇਣਗੇ, ਸਾਡੇ ਰੁਕੇ ਹੋਏ ਕੰਮ ਚੱਲਣਗੇ, ਬਰਕਤਾਂ ਦੀਆਂ ਮੁੱਠਾਂ ਖੋਲ੍ਹਣਗੇ। ਇਹ ਮੇਰੀ ਬੇਨਤੀ ਪਿਆਰਿਓ, ਆਓ ਗੁਰਬਾਣੀ ਦੇ ਇਸ ਪ੍ਰਵਾਹ ਦੇ ਵਿੱਚ ਸਾਰੀ ਸੰਗਤ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਇਹ ਜੋ ਪਾਠਾਂ ਦੀ ਗਿਣਤੀ ਹੈ, ਤੁਸੀਂ ਸਾਨੂੰ 25 ਜਨਵਰੀ ਤੱਕ ਜੋ ਦੇਣ ਦੀ ਕਿਰਪਾਲਤਾ ਕਰਨੀ, ਉਹ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਣੇ ਸ਼ੁਰੂ ਹੋ ਜਾਣਗੇ ਥੋੜ੍ਹੇ ਸਮੇਂ ਤੱਕ। ਉਹਨਾਂ ਨੰਬਰਾਂ ਦੇ ਉੱਤੇ 25 ਜਨਵਰੀ ਤੱਕ ਤੁਸੀਂ ਸਾਨੂੰ ਗਿਣਤੀ ਪਹੁੰਚਾਉਣੀ ਹੈ। ਔਰ 27 ਜਨਵਰੀ ਨੂੰ ਚੁਪਹਿਰਾ ਜਪ ਤਪ ਸਮਾਗਮ ਦੀ ਸਮਾਪਤੀ 'ਤੇ ਇਹ ਜਿੰਨੇ ਵੀ ਤੁਸੀਂ ਪਾਠ ਕੀਤੇ ਹੋਣਗੇ, ਇਹ ਵੱਡੀ ਗਿਣਤੀ ਦੇ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਆਗਮਨ ਦਿਨ ਦੇ ਉੱਤੇ ਗੁਰਬਾਣੀ ਦੀ ਭੇਟਾ ਇਹ ਉਹਨਾਂ ਦੇ ਚਰਨਾਂ ਵਿੱਚ ਅਸੀਂ ਰੱਖਾਂਗੇ, ਗੁਰੂ ਪਿਤਾ ਦੀਆਂ ਖੁਸ਼ੀਆਂ ਲਵਾਂਗੇ। ਇਹ ਸਾਰੇ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਏ ਜਾਣਗੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।